ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 9 ਮਈ 2014 26 ਵਿਸਾਖ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦਾ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਸਮੇਂ-ਸਮੇਂ ਅਸੀਂ ਭਾਰਤੀ ਸਿਸਟਮ ਦੇ ਵਿੱਚ ਉਹਨਾਂ ਦੀ ਪਾਰਲੀਮੈਂਟ ਹੋਏ ਜਿਹਨੂੰ ਵਿਧਾਨਕ ਕਹਿੰਦੇ ਨੇ ਜੀ, ਉਹ ਉਹਨਾਂ ਦਾ ਅਦਾਲਤੀ ਸਿਸਟਮ ਹੋਏ, ਉਹ ਉਹਨਾਂ ਦੀ ਐਗਜ਼ੈਕਟਿਵ ਹੋਏ, ਉਹ ਕਿਵੇਂ ਘੱਟ ਗਿਣਤੀਆਂ ਪ੍ਰਤੀ, ਉਹ ਭਾਵੇਂ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਬੋਧੀ ਹੋਣ, ਦਲਿਤ ਹੋਣ ਜੀ, ਆਦੀਵਾਸੀ ਹੋਣ, ਕਿਵੇਂ ਉਹਨਾਂ ਦੇ ਪ੍ਰਤੀ ਵਿਤਕਰੇ ਵਾਲਾ ਰਵੱਈਆ ਹੁੰਦਾ ਹੈ ਇਹਨਾਂ ਸਾਰੀਆਂ ਹੀ ਸੰਸਥਾਵਾਂ ਦਾ। ਪਿਛਲੇ 67 ਸਾਲ ਦਾ ਇਤਿਹਾਸ ਜਿਹੜਾ ਹੈ ਭਾਰਤੀ ਅਖੌਤੀ ਲੋਕਤੰਤਰ ਦਾ, ਉਹ ਇਸ ਗੱਲ ਦੀ ਟੈਸਟੀਮਨੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਪਾਰਟ ਹੈ ਇਹ ਲਗਾਤਾਰਤਾ ਦੇ ਨਾਲ ਬੇਇਨਸਾਫੀ ਵਾਲਾ ਜੀ। ਜਿਹੜਾ ਅੱਜ ਅਸੀਂ ਦੋ ਖਬਰਾਂ ਦੇ ਉੱਤੇ ਆਪਣੇ ਜਿਹੜਾ ਟਿੱਪਣੀ ਕਰਾਂਗੇ, ਉਹ ਕੱਲ ਹੀ ਦੋਨੋਂ ਹੀ ਕੇਸਾਂ ਦਾ ਫੈਸਲਾ ਹੈ ਜੀ। ਔਰ ਇਹ ਦੱਸਣ ਲਈ ਕਾਫੀ ਹੈ, ਬਹੁਤ ਵਾਰ ਅਸੀਂ ਨਵੰਬਰ 1984 ਚ ਸਿੱਖ ਨਸਲਕੁਸ਼ੀ ਦਾ ਇਨਸਾਫ ਨਹੀਂ ਮਿਲਿਆ, 30 ਸਾਲ ਬੀਤਣ ਬਾਅਦ ਇਸ ਦੀ ਗੱਲ ਕਰਦੇ ਹਾਂ। ਮੁਸਲਮਾਨਾਂ ਦੇ ਹਵਾਲੇ ਨਾਲ 2002 ਚ ਗੁਜਰਾਤ ਚ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਦੇ ਅਸਲੀ ਦੋਸ਼ੀ ਜਿਹੜਾ ਮਗਰਮੱਛ ਹੈ ਨਰਿੰਦਰ ਮੋਦੀ, ਅਮਿਤ ਸ਼ਾਹ, ਇਹ ਸਾਰੇ ਆਫ ਦਾ ਹੁੱਕ ਨੇ। ਜਾਂ 2007 ਦੇ ਵਿੱਚ ਉੜੀਸਾ ਦੇ ਵਿੱਚ ਈਸਾਈਆਂ ਦਾ ਮਾਰੇ ਜਾਣਾ, ਉਹਨਾਂ ਨੂੰ ਜ਼ਲੀਲ ਕਰਨਾ, ਨਨਸ ਦੇ ਨਾਲ ਗੈਂਗ ਰੇਪ, ਉਹਨਾਂ 'ਚ ਜਿਹੜੇ ਅਸਲੀ ਦੋਸ਼ੀ ਨੇ ਉਹ ਅੱਜ ਤੱਕ ਨਹੀਂ ਸਜ਼ਾ ਯਾਫਤਾ ਹੋਏ, ਉਹਦਾ ਜ਼ਿਕਰ ਕਰਦੇ ਜੀ। ਪਰ ਅੱਜ ਜਿਹੜੇ ਦੋਨੋਂ ਹੀ ਕੇਸ ਨੇ ਇਹਨਾਂ ਦਾ ਸਿੱਧਾ ਸੰਬੰਧ ਪੰਜਾਬ ਦੇ ਸਿਸਟਮ ਨਾਲ ਹੈ, ਪੰਜਾਬ ਦੇ ਅਦਾਲਤੀ ਸਿਸਟਮ ਨਾਲ ਹੈ ਜੀ। ਔਰ ਕਿਵੇਂ ਇਹ ਭਾਰਤ ਦੀਆਂ ਏਜੰਸੀਆਂ, ਉਹਨਾਂ ਦਾ ਸਾਰਾ ਨੈਟਵਰਕ ਜਿਸ ਦਾ ਅਦਾਲਤਾਂ ਹਿੱਸਾ ਬਣ ਚੁੱਕੀਆਂ ਨੇ, ਉਹ ਜਸਟਿਸ ਡਿਨਾਈ ਕਰਦੀਆਂ, ਕਿਵੇਂ ਉਹ ਵਰ੍ਹਿਆਂ ਬੱਧੀ ਜਿਹੜੀ ਹੈ ਅਦਾਲਤਾਂ ਦੀ ਖੱਜਲ ਖੁਆਰੀ ਦਿੰਦੀਆਂ, ਮਾਰਨ ਵਾਲਿਆਂ ਨੂੰ ਤਾਂ ਮਾਰਿਆ ਜਾਂ ਝੂਠੇ ਕੇਸ ਬਣਾਏ ਜੀ ਜੀ। ਪਹਿਲੇ ਕੇਸ ਦਾ ਸੰਬੰਧ ਸਾਡੇ ਉਸ ਜਿਸ ਨੂੰ ਅੱਜ ਇੰਨਾ ਵੱਡਾ ਜਿਹੜਾ ਬਣਾ ਕੇ ਇਹ ਵੇਚਦੇ ਨੇ ਸਾਰੀਆਂ ਹੀ ਪਾਰਟੀਆਂ, ਕਾਂਗਰਸ ਹੋਏ, ਕਮਿਊਨਿਸਟ ਖਾਸ ਤੌਰ ਤੇ ਬੀਜੇਪੀ, ਸ਼ਹੀਦ ਭਗਤ ਸਿੰਘ ਦਾ ਨਾਂ ਜਿਹੜਾ ਹੈ ਉਹ ਟ੍ਰੇਡਮਾਰਕ ਬਣਿਆ ਹੋਇਆ। ਕਮਿਊਨਿਸਟਾਂ ਨੇ ਤਾਂ ਉਹਨੂੰ ਵੀ ਕਮਿਊਨਿਸਟ ਬਣਾ ਦਿੱਤਾ, ਬੀਜੇਪੀ ਨੇ ਉਹਨੂੰ ਆਰੀਆ ਸਮਾਜੀ ਬਣਾ ਦਿੱਤਾ ਕਿ ਜੀ ਉਹਨਾਂ ਦੇ ਪਿਤਾ ਜਿਹੜੇ ਨੇ ਪੁਰਖੇ ਉਹ ਆਰੀਆ ਸਮਾਜੀ ਸੀ। ਔਰ ਕਾਂਗਰਸ ਜਿਹੜੀ ਹੈ ਉਹ ਵੀ ਪੂਰੀ ਇਹਦੇ ਤੇ ਗੇਮ ਖੇਡਦੀ ਹੈ। ਅਕਾਲੀਆਂ ਦਾ ਵੀ ਡਰਾਮੇਬਾਜ਼ੀ ਹੁੰਦੀ ਹੈ ਕਿ ਜੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਜਾਂ ਉਹਨਾਂ ਦੇ ਸ਼ਹੀਦੀ ਦਿਨ ਤੇ ਕੋਈ ਹੁਸੈਨੀ ਵਾਲਾ ਜਾ ਕੇ ਹਾਰ ਪਾਉਂਦੇ ਨੇ ਬੁੱਤਾਂ ਨੂੰ ਜਾਂ ਖਟਕਲ ਕਲਾਂ ਜਾਂਦੇ ਨੇ। ਪਰ ਇਹ ਜਿਹੜੇ ਕੇਸ ਦਾ ਸਬੰਧ ਹੈ, ਇਹ ਭਗਤ ਸਿੰਘ ਦੀ ਸਭ ਤੋਂ ਛੋਟੀ ਭੈਣ ਪ੍ਰਕਾਸ਼ ਕੌਰ, ਜਿਹਨੂੰ ਜਦੋਂ ਭਗਤ ਸਿੰਘ ਨੇ ਜੇਲ੍ਹ 'ਚੋਂ ਚਿੱਠੀਆਂ ਵੀ ਲਿਖੀਆਂ ਆਪਣੀ ਭੈਣ ਨੂੰ, ਉਹ ਬੜੀ ਅਫੈਕਸ਼ਨੇਟਲੀ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ, ਛੋਟੀ ਭੈਣ ਸੀ ਜੀ। ਹੁਣ ਇਹ ਬੀਬੀ ਪ੍ਰਕਾਸ਼ ਕੌਰ ਜਿਹੜੀ ਸ਼ਹੀਦ ਭਗਤ ਸਿੰਘ ਦੀ ਸਖੀ ਛੋਟੀ ਭੈਣ ਹੈ, ਇਸ ਵੇਲੇ 98 ਸਾਲ ਦੀ ਹੈ ਜੀ। ਔਰ ਕੈਨੇਡਾ 'ਚ ਉਹ ਰਹਿੰਦੇ ਨੇ, ਪੰਜਾਬ 'ਚ ਆਉਣ ਜਾਣ ਹੈ ਉਹਨਾਂ ਦਾ। ਉਹਨਾਂ ਦੀ ਡਾਟਰ, ਉਹਨਾਂ ਦੀ ਧੀ ਜਿੱਥੇ ਵਿਆਹੀ, ਉਹ ਜਿਹੜਾ ਅੰਬਾਲਾ ਜੱਟਾਂ ਪਿੰਡ ਹੈ ਜ਼ਿਲ੍ਹਾ ਹੁਸ਼ਿਆਰਪੁਰ 'ਚ, ਹਰਭਜਨ ਸਿੰਘ ਉਹਨਾਂ ਦਾ ਨਾਂ ਹੈ, ਜਿਨ੍ਹਾਂ ਦੇ ਨਾਲ ਉਹਨਾਂ ਦੀ ਸਨ ਇਨ ਲਾਅ ਹੈ ਜੀ। ਔਰ ਇਹਨਾਂ ਦੇ ਬੀਬੀ ਪ੍ਰਕਾਸ਼ ਕੌਰ ਦੇ ਜਵਾਈ ਦਾ ਭਰਾ ਕੁਲਜੀਤ ਸਿੰਘ ਟੱਟ ਸਰਪੰਚ ਵੀ ਸੀ ਅੰਬਾਲਾ ਜੱਟਾਂ ਦਾ, ਔਰ ਭੋਗਪੁਰ ਜਿਹੜੀ ਸ਼ੂਗਰ ਮਿਲ ਹੈ ਉਹਦਾ ਐਗਜ਼ੈਕਟਿਵ ਡਾਇਰੈਕਟਰ ਵੀ ਸੀ ਜੀ। ਇਹਨੂੰ ਕੁਲਜੀਤ ਸਿੰਘ ਟੱਟ ਨੂੰ ਜਿਹੜਾ ਪੰਜਾਬ ਪੁਲਿਸ ਨੇ 25 ਜੁਲਾਈ 1999 ਨੂੰ 5 ਹੋਰ ਬੰਦਿਆਂ ਦੇ ਨਾਲ ਡਿਫਰੈਂਟ ਥਾਵਾਂ ਤੋਂ ਘਰ ਚੋਂ ਚੁੱਕਿਆ, ਅਗਵਾ ਕੀਤਾ ਜੀ। ਔਰ ਬਾਕੀ 5 ਨੂੰ ਤਾਂ ਛੱਡ ਦਿੱਤਾ ਹੈ, ਪਰ ਇਸ ਨੂੰ ਨਹੀਂ ਛੱਡਿਆ। ਜਦੋਂ 2 ਦਿਨ ਬਾਅਦ ਲੋਕਾਂ ਨੇ ਪ੍ਰੋਟੈਸਟ ਕੀਤੇ, ਨਤੀਜਾ ਇਹ ਹੋਇਆ ਕਿ ਇਹਨਾਂ ਨੇ ਕਿਹਾ ਕਿ ਜੀ ਅਸੀਂ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੇ ਸੀ ਬਿਆਸਾ ਦਰਿਆ ਦੇ ਕੰਢੇ, ਤੇ ਉਹਨੇ ਹੱਥਕੜੀ ਤੜਾ ਕੇ ਦਰਿਆ 'ਚ ਛਾਲ ਮਾਰ ਦਿੱਤੀ। ਲੇਕਿਨ ਜ਼ਾਹਰ ਹੈ ਵੀ ਉਹ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਟੌਰਚਰ ਕਰਕੇ ਉਹਨੂੰ ਮਾਰਿਆ ਗਿਆ। ਹੁਣ ਇਸ ਪਰਿਵਾਰ 'ਚ ਜਿਸ ਸ਼ਹੀਦ ਦੀ ਭੈਣ ਜਿਉਂਦੀ ਹੈ, ਉਹ ਇੱਕ ਆਪਣੇ ਭਰਾ ਵਾਂਗ ਦ੍ਰਿੜ ਇਰਾਦੇ ਦੀ ਬੀਬੀ ਹੈ ਜੀ ਜੀ। ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਐਡਮਿੰਟਨ ਦੇ ਵਿੱਚ। ਇੱਕ ਕਬੱਡੀ ਟੂਰਨਾਮੈਂਟ ਜਿਹੜਾ ਉਸ ਦਾ ਉਦਘਾਟਨ ਉਹਨਾਂ ਤੋਂ ਕਰਵਾਇਆ ਗਿਆ ਸੀ, ਪਰ ਉਸ ਤੋਂ ਪਹਿਲਾਂ ਇੱਕ ਦੀਵਾਨ ਦੇ ਵਿੱਚੋਂ ਆਏ, ਬੜੇ ਸਾਦਾ ਸਿੰਪਲ ਜਿਵੇਂ ਸਾਡੀਆਂ ਬੀਬੀਆਂ ਹੁੰਦੀਆਂ ਨੇ ਜੀ। ਹੁਣ ਉਹਨਾਂ ਨੇ ਇਸ ਕੇਸ ਨੂੰ ਲੜਿਆ, ਬੀਬੀ ਪ੍ਰਕਾਸ਼ ਕੌਰ ਨੇ। ਪਹਿਲਾਂ ਅਦਾਲਤਾਂ ਕੋਈ ਕੁਛ ਨਹੀਂ ਨਿਕਲਿਆ, ਲੋਕਲ ਅਦਾਲਤ, ਅੱਪਰ ਅਦਾਲਤ, ਫਿਰ ਉਹ ਸੁਪਰੀਮ ਕੋਰਟ ਤੱਕ ਗਏ। ਔਰ ਸੁਪਰੀਮ ਕੋਰਟ ਨੇ 1993 ਦੇ ਵਿੱਚ ਇੱਕ ਕਮਿਸ਼ਨ ਬਣਾਇਆ ਕਿ ਇਹ
ਪੂਰੀ ਪੜਤਾਲ ਕਰੇ ਕਿ ਕੌਣ-ਕੌਣ ਦੋਸ਼ੀ ਨੇ ਕੁਲਜੀਤ ਸਿੰਘ ਢੱਟ ਨੂੰ ਅਗਵਾ ਕਰਕੇ ਝੂਠਾ ਪੁਲਿਸ ਮੁਕਾਬਲਾ ਬਣਾਉਣ। ਔਰ ਜਿਹੜੀ ਕਮਿਸ਼ਨ ਦੀ ਰਿਪੋਰਟ ਸੀ ਉਹਦੇ 'ਚ ਉਹਨਾਂ ਨੇ ਉਸ ਵੇਲੇ ਐਸਪੀ ਆਪਰੇਸ਼ਨ ਹੁਸ਼ਿਆਰਪੁਰ ਦੇ ਮਿਸਟਰ ਬਸਰਾ ਜੀ, ਡੀਐਸਪੀ ਦਸੂਆ ਅਜੀਤ ਸੰਧੂ, ਜਿਹੜਾ ਬਾਅਦ ਦੇ ਵਿੱਚ ਤਰਨਤਾਰਨ ਜਾ ਕੇ ਐਸਐਸਪੀ ਲੱਗਾ ਔਰ ਜਿਹਨੇ ਜਸਵੰਤ ਸਿੰਘ ਖਾਲੜੇ ਨੂੰ ਮਾਰਿਆ ਟਾਰਚਰ ਕਰਕੇ, ਜੀ, ਜੀ, ਟਾਂਡੇ ਦਾ ਐਸਐਚਓ ਸਰਦੂਲ ਸਿੰਘ ਤੇ ਗੜ੍ਹਦੀਵਾਲਾ ਪੁਲਿਸ ਚੌਂਕੀ ਦਾ ਇੰਚਾਰਜ ਸੀਤਾਰਾਮ ਤੇ ਇੱਕ ਹੋਰ, ਇਹਨਾਂ ਪੰਜਾਂ ਨੂੰ ਉਹਨੇ ਕਮਿਸ਼ਨ ਨੇ ਦੋਸ਼ੀ ਠਹਿਰਾਇਆ ਕਿ ਇਹ ਜਿਹੜੇ ਨੇ ਇਹ ਦੋਸ਼ੀ ਨੇ ਕੁਲਜੀਤ ਸਿੰਘ ਢੱਟ ਦੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਲਈ। ਜੀ, ਹੁਣ 1993 ਦਾ ਉਹ ਕੇਸ ਆਇਆ, ਅਦਾਲਤਾਂ ਫਿਰ ਚੁੱਪ ਕਰਕੇ ਬਹਿ ਗਈਆਂ, ਕੋਈ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋਈ। ਬੀਬੀ ਨੇ ਫਿਰ ਬੀਬੀ ਪ੍ਰਕਾਸ਼ ਕੌਰ ਨੇ ਹਾਈ ਕੋਰਟ 'ਚ ਮੂਵ ਕੀਤਾ, ਕਿਉਂਕਿ ਸੁਪਰੀਮ ਕੋਰਟ ਤੱਕ ਦੁਬਾਰਾ ਜਾਣ ਤੋਂ ਪਹਿਲਾਂ ਵੀ ਤੁਸੀਂ ਹਾਈ ਕੋਰਟ ਵੱਲੋਂ ਹੀ ਜਾਂਦੇ ਹੋ। ਜੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 14 ਸਾਲ ਇਸ ਕੇਸ ਦੀ ਫਾਈਲ ਪਈ ਰਹੀ, ਕੋਈ ਕਾਰਵਾਈ ਨਹੀਂ ਹੋਈ। ਫਾਈਨਲੀ ਉਹਨਾਂ ਨੇ ਮਾਰਕ ਕਰਕੇ ਫਿਰ ਜਿਹੜਾ ਲੋਅਰ ਅਦਾਲਤ 'ਚ ਭੇਜ ਦਿੱਤਾ। ਔਰ ਪਿਛਲੇ ਕੱਲ ਜਿਹੜੀ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਐਡੀਸ਼ਨਲ ਸੈਸ਼ਨ ਜੱਜ ਹੈ ਪੂਨਮ ਜੋਸ਼ੀ, ਉਹਨੇ ਫੈਸਲਾ ਸੁਣਾਇਆ। ਹੁਣ ਇਹ ਸੁਣ ਲਓ ਕਿ 25 ਸਾਲ ਬਾਅਦ ਕੀ ਫੈਸਲਾ ਸੁਣਾਇਆ। ਔਰ ਉਹ ਫੈਸਲਾ ਹੈ ਕਿ ਵੀ ਉਹਨਾਂ ਪੰਜਾਂ ਚੋਂ 2 ਤਾਂ ਪਹਿਲਾਂ ਹੀ ਮਾਰ ਚੁੱਕੇ ਨੇ, 25 ਸਾਲ ਇਧਰ ਇਨਸਾਫ ਡੀਕਦੇ ਗਏ ਤੇ ਜਿਹੜੇ ਦੋਸ਼ੀ ਨੇ ਉਹ ਮਰ ਗਏ, ਤੇ ਜਿਹੜੇ 3 ਨੇ ਉਹਨਾਂ ਨੂੰ 5-5 ਸਾਲ ਦੀ ਸਜ਼ਾ ਤੇ 1-1 ਲੱਖ ਰੁਪਇਆ ਜੁਰਮਾਨਾ ਕਿ ਜੀ ਇਹ ਪਰਿਵਾਰ ਨੂੰ ਤੁਸੀਂ ਦੇ ਦਿਓ ਇਹ ਮੁਆਵਜ਼ਾ। ਜੀ, ਹੁਣ ਉਹ 35 ਸਾਲਾਂ ਦਾ ਸੀ ਕੁਲਜੀਤ ਸਿੰਘ ਢੱਟ, ਉਦੋਂ 1 ਸਾਲ ਦਾ ਉਹਦਾ ਬੇਟਾ ਸੀ। 25 ਸਾਲ ਬਾਅਦ ਹੁਣ ਉਹ ਵੀ ਬੇਟਾ ਕੈਨੇਡਾ ਤੋਂ ਗਿਆ ਸੀ, ਉਹਦੀਆਂ ਅੱਖਾਂ 'ਚ ਅੱਥਰੂ ਸੀ ਕਿ ਵੀ ਜੇ ਸਾਨੂੰ 25 ਸਾਲ ਬਾਅਦ ਇਹ ਇਨਸਾਫ ਮਿਲਿਆ ਵੀ 2 ਤਾਂ ਪਹਿਲਾਂ ਹੀ ਮਰ ਗਏ, ਜਿਹੜੇ 3 ਨੇ ਉਹਨਾਂ ਨੂੰ ਸਜ਼ਾ ਤਾਂ ਦਿਓ। ਜੀ, ਜੀ, ਔਰ 5-5 ਸਾਲ ਦੀ ਉਹਨਾਂ ਨੂੰ ਕੈਦ, ਉਹਨਾਂ ਨੇ ਕਿਹਾ ਜੀ ਆ ਲੱਖ ਦਾ ਜੀ ਪਰਿਵਾਰ ਨੂੰ ਮੁਆਵਜ਼ਾ 5 ਲੱਖ ਰੁਪਈਆ ਦਿਓ 25 ਸਾਲਾਂ ਬਾਅਦ ਉਸ ਸਰਦਾਰਨੀ ਨੂੰ ਜਿਹਨੇ ਆਪਣੀ ਜ਼ਿੰਦਗੀ ਦੇ 25 ਸਾਲ ਆਪਣੇ ਸਾਈਂ ਤੋਂ ਬਿਨਾਂ ਗੁਜ਼ਾਰੇ ਨੇ, ਕਿਵੇਂ ਉਸ ਬੱਚੇ ਨੂੰ ਪਾਲਿਆ ਜੀ, ਔਰ ਕਿਵੇਂ ਉਹ ਸਾਰਾ ਮਾਹੌਲ ਹੈ। ਸੋ ਇਹ ਜਿਹੜੀ ਕਹਾਣੀ ਹੈ ਇਹ ਇਸ ਲਈ ਵੀ ਅਹਿਮੀਅਤ ਰੱਖਦੀ ਹੈ ਕਿ ਜੇ ਇਸ ਲੈਵਲ ਤੇ ਸ਼ਹੀਦ ਭਗਤ ਸਿੰਘ ਦਾ ਨਾਂ ਜਿਹਨੂੰ ਸਾਰੀਆਂ ਸਿਆਸੀ ਪਾਰਟੀਆਂ ਵੇਚਦੀਆਂ, ਜੇ ਉਹਦੀ ਭੈਣ ਜਿਹੜੀ ਹੈ 98 ਸਾਲ ਤੱਕ ਕਿਵੇਂ ਉਹ ਅਦਾਲਤਾਂ ਦੇ ਵਿੱਚ ਗਈ, ਕਿਉਂਕਿ ਜਿਹੜੀ ਰਿਟ ਪੈਟੀਸ਼ਨ ਵੀ ਪਾਈ ਹਾਈ ਕੋਰਟ ਸੁਪਰੀਮ ਕੋਰਟ 'ਚ ਉਹਨਾਂ ਨੇ ਔਰ ਕੁਲਜੀਤ ਸਿੰਘ ਢੱਟ ਦੀ ਸਿੰਘਣੀ ਨੇ ਉਹਨਾਂ ਵੱਲੋਂ, ਸੋ ਜ਼ਾਹਰ ਹੈ ਕਿ ਤੁਹਾਨੂੰ ਆਪ ਪੈਰਵਾਈ ਕਰਨੀ ਪੈਂਦੀ ਹੈ। ਉਹ ਕਿਵੇਂ ਬੁੱਢੀ ਭੈਣ ਜਿਹੜੀ ਹੈ ਵਿਚਾਰੀ 80 ਸਾਲਾਂ ਦੀ ਲੱਗੀ ਹੋਏਗੀ ਕੇਸ ਲੜਨ, 78 ਸਾਲ ਦੀ, ਹੁਣ ਉਹ 98 ਸਾਲ ਦੀ ਹੈ। ਤੇ ਇਹ ਇਨਸਾਫ ਜੇ ਉਹਨਾਂ ਨੂੰ ਹੈ ਤੇ ਅਸੀਂ ਕਿਹੜੇ ਇਨਸਾਫ ਦੀ ਗੱਲ ਕਰਦੇ ਹਾਂ, ਕਿਹੜੇ ਸਿਸਟਮ ਦੀ ਗੱਲ ਕਰਦੇ ਹਾਂ ਜਿਹਦੇ 'ਚੋਂ ਅਸੀਂ ਆਸ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲੇਗਾ। ਜੀ, ਦੂਸਰਾ ਕੇਸ ਅਸੀਂ ਜਦੋਂ ਕਈ ਵਾਰ ਇੱਥੇ ਸਾਡੇ ਬੈਠੇ ਵੀਰ ਵੀ ਇਹ ਕਹਿਣਗੇ ਕਿ ਜੀ ਉੱਥੇ ਖਾਲਿਸਤਾਨ ਦੀ ਗੱਲ ਕਿਉਂ ਨਹੀਂ, ਉੱਥੇ ਕੋਈ ਨਹੀਂ ਕਰ ਸਕਦੇ ਆ, ਖੁੱਲ ਕੇ ਕਰ ਲਈਏ, ਕੌਣ ਕੀ ਕਰਦਾ ਹੈ। ਜੀ, ਜੀ, ਔਰ ਕਿਵੇਂ ਇੱਕ ਕੇਸ ਜਿਹਦਾ ਸਬੰਧ ਸਿੱਧੇ ਤੌਰ ਦੇ ਉੱਤੇ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਕਿ ਇਸ ਵੇਲੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਪੈਟਰਨ ਨੇ, ਪਹਿਲਾਂ ਪ੍ਰਧਾਨ ਵੀ ਰਹੇ, ਜੀ, ਉਹਨਾਂ ਦੇ ਨਾਲ ਇਸ ਕੇਸ ਦਾ ਸਬੰਧ ਹੈ। ਸਾਹਮਣੇ ਆਇਆ ਵੀ ਕਿਵੇਂ ਸ਼ਸ਼ੀਕਾਂਤ ਨੇ ਖੁਲਾਸਾ ਕੀਤਾ ਵੀ ਸੁਖਬੀਰ ਬਾਦਲ ਨੇ ਕਿਵੇਂ ਇਹ ਸਾਰਾ ਸੌਦਾ ਸਾਧ ਕੇਸ ਖੜਾ ਕੀਤਾ, ਕਿਵੇਂ ਅੰਦਰ ਉਹ ਚੋਲਾ ਭੇਜਿਆ ਗਿਆ ਜਿਹਨੂੰ ਪਾ ਕੇ ਉਹਨੇ 10ਵੇਂ ਪਾਤਸ਼ਾਹ ਵਰਗਾ ਰੂਪ ਬਣਾ ਕੇ ਫਿਰ ਡਰਾਮੇਬਾਜ਼ੀ ਕੀਤੀ, ਕਿਵੇਂ 2.5 ਲੱਖ ਰੁਪਈਆ ਇਹਨਾਂ ਨੇ ਫੋਟੋਗ੍ਰਾਫਰ ਨੂੰ ਦਿੱਤਾ। ਪਰ ਇਹਨੂੰ ਇਹ ਕੇਸ ਸਿਰਫ ਸੌਦਾ ਸਾਧ ਦੇ ਪ੍ਰੇਮੀਆਂ ਨੂੰ ਤੋਂ ਵੋਟਾਂ ਲੈਣ ਤੱਕ ਮਹਿਦੂਦ ਨਹੀਂ ਸੀ, ਕਿਵੇਂ ਇਸ ਕੇਸ ਦੀ ਆੜ 'ਚ ਪੰਜਾਬ ਵਿਚਲੇ ਖਾਲਿਸਤਾਨੀਆਂ ਜਾਂ ਜਿਹੜੇ ਆਪਣੇ ਇਨਸਾਫ ਦੀ ਗੱਲ ਕਰਦੇ ਨੇ ਉਹਨਾਂ ਦੀ ਜ਼ਬਾਨ ਬੰਦ ਕੀਤੀ ਗਈ। ਉਸ ਦਾ ਸਬੰਧ ਇਸ ਕੇਸ ਦਾ ਵੀ ਫੈਸਲਾ ਕੱਲ ਆਇਆ ਮਾਨਸਾ ਦੀ ਅਦਾਲਤ 'ਚ। ਮਾਨਸਾ ਦੇ ਸੈਸ਼ਨ ਜੱਜ ਰਾਜਕੁਮਾਰ ਨੇ ਫੈਸਲਾ ਸੁਣਾਇਆ। ਔਰ ਹੁਣ ਇਸ ਕੇਸ ਦੇ ਵੇਰਵੇ ਇਹ ਨੇ ਕਿ ਜੁਲਾਈ 28 2009 ਨੂੰ ਲਿਲੀ ਕੁਮਾਰ ਸ਼ਰਮਾ ਨਾਂ ਦਾ ਇੱਕ ਸੌਦਾ ਸਾਧ ਦਾ ਚੇਲਾ ਜਿਹਨੇ ਕੁਝ ਸਮਾਂ ਪਹਿਲਾਂ ਸਿੱਖਾਂ ਦੇ ਉੱਤੇ ਤੇਜ਼ਾਬ ਸੁੱਟਿਆ ਸੀ ਜਦੋਂ ਕਿ ਪ੍ਰੋਟੈਸਟ ਕਰ ਰਹੇ ਸੀ ਇਹਨਾਂ ਦੀ ਅਖੌਤੀ ਨਾਮ ਚਰਚਾ ਦੇ ਲਈ, ਉਸ ਦਾ ਕਤਲ ਹੋ ਗਿਆ, ਮਰਡਰ ਹੋ ਗਿਆ। 2-3 ਬੰਦਿਆਂ ਨੇ ਉਹਨੂੰ, ਉਹ ਅਦਾਲਤ ਜਾ ਰਿਹਾ ਸੀ ਤਰੀਕ ਦੇ ਲਈ ਔਰ ਉਹਨੂੰ ਮਾਰ ਦਿੱਤਾ। ਹੁਣ ਜਿਹੜੇ 3 ਦੋਸ਼ੀ ਉਹਦੇ ਭਰਾ ਨੇ ਲਿਲੀ ਕੁਮਾਰ ਦੇ ਨੇ ਜਿਨ੍ਹਾਂ ਦੇ ਨਾਂ ਲਏ FIR ਦੇ ਵਿੱਚ, ਪੁਲਿਸ ਨੇ ਉਹਨਾਂ ਨੂੰ ਇੱਕ ਵਾਰੀ ਤਾਂ ਫੜ ਲਿਆ, ਫਿਰ ਉਹਨਾਂ ਨੂੰ ਉੱਤੋਂ ਹਦਾਇਤਾਂ ਆਈਆਂ ਵੀ ਇਹਨਾਂ ਦਾ ਕੁਝ ਕਰੋ। ਪੁਲਿਸ ਨੇ ਉਹਨਾਂ 3 ਨੂੰ ਬਾਹਰ ਕੱਢ ਦਿੱਤਾ ਜਿਹੜੇ ਅਸਲੀ ਉਹਨਾਂ ਦੇ ਭਰਾ ਮੁਤਾਬਕ ਸੀ ਕਾਤਲ ਸੀ ਕਿ ਨਹੀਂ, ਪਰ ਉਹਦੇ ਭਰਾ ਨੇ ਜਿਨ੍ਹਾਂ ਨੂੰ ਨੇਮ ਕੀਤਾ ਸੀ। ਔਰ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਉਦੋਂ ਪ੍ਰਧਾਨ ਸਨ, ਉਹਨਾਂ ਨੂੰ
ਤੇ ਉਹਨਾਂ ਦੇ 9 ਹੋਰ ਸਾਥੀਆਂ ਨੂੰ ਇਸ ਕਤਲ ਕੇਸ ਦੇ ਵਿੱਚ ਫਸਾ ਲਿਆ ਜੀ। ਉਹਨਾਂ ਨੇ ਕਿਹਾ ਕਿ ਜੀ ਉਹਨਾਂ ਦੇ ਭਰਾ ਨੇ ਆ ਕੇ ਇਹ ਸੀ, ਇਹਨਾਂ ਨੇ ਮਾਰਿਆ। ਹੁਣ ਬਿਲਕੁਲ ਝੂਠਾ ਕੇਸ ਸੀ। ਹੁਣ ਉਸ ਕੇਸ ਜਦੋਂ ਤੁਹਾਡੇ ਤੇ ਇੱਕ ਕਤਲ ਕੇਸ ਰਜਿਸਟਰ ਹੋ ਗਿਆ, ਫੜੇ ਗਏ ਸਾਰੇ। ਜੀ ਜੀ। ਹੁਣ ਭਾਈ ਦਲਜੀਤ ਸਿੰਘ ਦੀ ਜਿਹੜੀ ਜ਼ਮਾਨਤ ਹੈ ਉਹ ਹਾਈ ਕੋਰਟ 'ਚ ਜਾ ਕੇ ਹੋਈ 2.5 ਸਾਲ ਬਾਅਦ। ਜੀ। 2.5 ਸਾਲ ਉਹ ਜਿਹੜੇ ਨੇ ਜੇਲ੍ਹ ਦੇ ਵਿੱਚ ਰਹੇ। ਬਾਕੀਆਂ ਦਾ ਵੀ ਇਹੀ ਹਾਲ ਰਿਹਾ, ਬੜੀ ਮੁਸ਼ਕਲ ਦੇ ਨਾਲ ਕਿਸੇ ਦੀ ਜ਼ਮਾਨਤ ਹੋਈ। ਹੁਣ ਕੱਲ ਜਿਹੜਾ ਫੈਸਲਾ ਇਸ ਸੈਸ਼ਨ ਜੱਜ ਰਾਜਕੁਮਾਰ ਮਾਨਸਾ ਦੀ ਅਦਾਲਤ ਨੇ ਸੁਣਾਇਆ, ਉਹਨਾਂ ਨੇ ਭਾਈ ਦਲਜੀਤ ਸਿੰਘ ਬਿੱਟੂ ਤੇ ਜਿਹੜੇ 9 ਉਹਨਾਂ ਦੇ ਸਾਥੀ ਜਿਨ੍ਹਾਂ ਤੇ ਕੇਸ ਝੂਠੇ ਬਣਾਏ ਗਏ ਸੀ, ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ। ਔਰ ਉਹਨਾਂ ਨੇ ਕਿਹਾ ਜੀ ਆ ਜਿਹੜੇ 3 ਨੇ ਜਿਹੜੇ ਪਹਿਲੀ FIR 'ਚ ਆਏ ਸੀ ਉਹੀ ਅਸਲੀ ਕਾਤਲ ਨੇ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਚਲੋ ਕੋਈ ਕਹੇਗਾ ਜੀ ਦੇਖੋ ਜਸਟਿਸ ਹੋ ਗਿਆ। ਹੁਣ ਤੁਸੀਂ ਦੇਖੋ ਵੀ ਜਿਹੜੇ ਬੰਦਿਆਂ ਨੇ 10 ਬੰਦਿਆਂ ਨੇ ਭਾਈ ਦਲਜੀਤ ਸਿੰਘ ਸਮੇਤ ਜੇਲ੍ਹ ਦੇ ਵਿੱਚ ਹਰਾਸਮੈਂਟ ਲਈ ਅਦਾਲਤਾਂ 'ਚ ਖੱਜਲ ਖੁਆਰੀ ਹੋਈ, ਔਰ ਇਹ ਪਹਿਲਾ ਕੇਸ ਨਹੀਂ ਹੈ। ਆਲਰੇਡੀ 29 ਕੇਸ ਇਸ ਕਿਸਮ ਦੇ ਭਾਈ ਦਲਜੀਤ ਸਿੰਘ ਦੇ ਉੱਤੇ ਜਿਹੜੇ ਬਣਾਏ ਗਏ ਸੀ ਉਹ ਉਹਨਾਂ 'ਚੋਂ ਬਰੀ ਹੋਏ ਨੇ। 3 ਕੇਸ ਨੇ ਜਿਹੜੇ ਅਜੇ ਵੀ ਚੱਲ ਰਹੇ ਨੇ, 2 ਲੁਧਿਆਣੇ 'ਚ ਨੇ, 1 ਜਲੰਧਰ 'ਚ। ਸੋ ਇਹ ਇਨਸਾਫ ਦੀ ਦੂਜੀ ਧਾਰ ਹੈ ਕਿ ਜਿਹਦੇ 'ਚ ਅਸਲੀ ਜਿਹੜੇ ਕਾਤਲ ਨੇ, ਜਿਹੜੇ ਭਾਈ ਕੁਲਜੀਤ ਸਿੰਘ ਟੱਟ ਅੰਬਾਲਾ ਜੱਟਾਂ ਸਰਪੰਚ ਦੇ ਕੇਸ 'ਚ ਨੇ, ਉਹ ਮਰ ਲੈਣ ਦਿੱਤੇ ਗਏ ਪੁਲਿਸੀਏ। ਜਿਹੜੇ ਬਚੇ ਉਹਨਾਂ ਨੂੰ ਵੀ ਕਿਹਾ ਕੋਈ ਨਹੀਂ 5 ਸਾਲ ਤੇ ਲੱਖ ਲੱਖ ਰੁਪਈਆ ਦੇ ਕੇ ਛੱਡ। ਇੱਧਰ ਤੁਸੀਂ 10 ਬੰਦੇ ਜਿਹੜੇ ਨੇ ਉਹਨਾਂ ਨੂੰ ਪਿਛਲੇ ਕਿੰਨੇ ਸਾਲਾਂ ਤੋਂ ਝੂਠੇ ਕੇਸਾਂ 'ਚ ਜੇਲ੍ਹਾਂ 'ਚ ਡੱਕਿਆ, ਕਿੰਨਾ ਉਹਨਾਂ ਦਾ ਪੈਸਾ ਅਦਾਲਤਾਂ 'ਚ ਲਾਇਆ, ਕਿਵੇਂ ਉਹਨਾਂ ਦੀ ਜਿਹੜੀ ਹੈ ਉਹ ਫੈਮਿਲੀ ਲਾਈਵਸ ਰੁਲੀਆਂ, ਕਿਵੇਂ ਉਹ ਕੋਈ ਕੌਮ ਦਾ ਹੋਰ ਕੰਮ ਕਰ ਨਹੀਂ ਸਕਦੇ। ਜੋ ਤੁਹਾਡੇ ਤੇ ਕੇਸ ਬਣਦੇ ਨੇ ਤੁਸੀਂ ਇੱਕ ਜਾਂ ਦੂਜੇ ਪਾਸੇ ਤਰੀਕਾਂ ਭੁਗਤਣ ਦੇ ਉੱਤੇ ਹੁੰਦੇ ਹੋ। ਸੋ ਇਹ ਅਦਾਲਤੀ ਸਿਸਟਮ ਹੈ ਜਿਸ ਬਾਰੇ ਕਦੇ, ਹਾਲਾਂਕਿ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਲ ਜਦੋਂ ਹੁੰਦੀ ਹੈ ਤਾਂ ਉੱਥੇ ਤਾਂ ਫਿਰ ਵੀ ਕਿਸੇ ਨਾ ਕਿਸੇ ਭਾਵੇਂ ਉਹਨਾਂ ਦੇ ਕਾਨੂੰਨ ਬਣਾਏ ਹੋਏ ਸੀ, ਪਰ ਐਵਰੇਜ ਹਿੰਦੁਸਤਾਨੀ ਦੀ ਇਹ ਚਾਹਨਾ ਹੁੰਦੀ ਸੀ ਕਿ ਉਹਦਾ ਕੇਸ ਗੋਰੇ ਜੱਜ ਕੋਲ ਲੱਗੇ, ਉੱਥੇ ਫਿਰ ਇਨਸਾਫ ਮਿਲੇਗਾ ਜੀ। ਤੇ ਇੱਥੇ ਹਾਲ ਇਹ ਹੈ ਕਿ ਵੀ ਨਾ ਮਰਨੇ ਕੀ ਇਜਾਜ਼ਤ ਨਾ ਇਜਾਜ਼ਤ ਫਰਿयाद की है, घुट घुट के मर जाऊं ये मर्जी मेरे सयाद की है। ਹੁਣ ਇਸ ਤੋਂ ਬਿਨਾ ਘੱਟ ਗਿਣਤੀਆਂ ਦੇ ਲਈ ਕੋਈ ਹੋਰ ਚੋਇਸ ਨਹੀਂ ਰਹਿ ਗਈ ਕਿ ਉਹ ਘੁੱਟ-ਘੁੱਟ ਕੇ ਮਰ ਜਾਣ ਜਾਂ ਆਪਣਾ ਆਪ ਹਿੰਦੂਤਵੀਆਂ ਦੇ ਅੱਗੇ ਸਰੈਂਡਰ ਕਰ ਦੇਣ, ਆਪਣੀ ਆਜ਼ਾਦੀ ਦੀ ਗੱਲ, ਆਪਣੇ ਅੱਡ ਧਰਮ ਦੀ ਗੱਲ ਛੱਡ ਦੇਣ, ਤੇ ਫਿਰ ਠੀਕ ਹੈ। ਨਹੀਂ ਤਾਂ ਉਹਨਾਂ ਦੀ ਗਵਰਨਮੈਂਟ ਹੋਏ, ਉਹਨਾਂ ਦਾ ਦੀ ਜੁਡੀਸ਼ਰੀ ਹੋਏ, ਉਹਨਾਂ ਦਾ ਮੀਡੀਆ ਹੋਏ। ਕੱਲ ਹੀ ਅਸੀਂ ਅਲ ਜਜ਼ੀਰਾ 'ਚ ਸਿਧਾਰਥ ਵਰਦਰਾਜਨ ਦੇ ਆਰਟੀਕਲ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਜਦੋਂ ਹੁਣ ਇਹ ਮੋਦੀ ਫਿਨੋਮੇਨਾ ਉੱਥੇ ਚੱਲ ਰਿਹਾ, ਔਰ ਆਲਰੇਡੀ ਕਿਵੇਂ ਜੁਡੀਸ਼ਰੀ ਨੂੰ ਸਨੱਬ ਕੀਤਾ ਕਿ ਜੇ ਸਨੂਪ ਗੇਟ ਦੇ ਵਿੱਚ ਮੋਦੀ ਦੇ ਖਿਲਾਫ ਪੜਤਾਲ ਕਰਵਾਉਣਾ ਚਾਹੁੰਦੇ ਸੀ ਸੈਂਟਰ ਗਵਰਨਮੈਂਟ, ਕੋਈ ਜੱਜ ਆਉਣ ਲਈ ਤਿਆਰ ਨਹੀਂ ਹੋਇਆ। ਉਹਨੇ ਕਿਹਾ ਜੀ ਮੋਦੀ ਨੇ ਪ੍ਰਾਈਮ ਮਿਨਿਸਟਰ ਬਣ ਜਾਣਾ, ਉਹਦੇ ਨਾਲ ਦੁਸ਼ਮਣੀ ਕੌਣ ਲੈ। ਔਰ ਕਾਰਪੋਰੇਟ ਇੰਡੀਆ ਮੀਡੀਆ ਦਾ ਕੀ ਹਾਲ ਹੈ ਕਿ ਵੀ ਜੇ ਇੱਕ ਆਰਟੀਕਲ ਲੱਗਿਆ ਕਿਸੇ 'ਚ ਦੱਖਣ ਹੈਰਾਲਡ 'ਚ ਤੇ ਕਿ ਵੀ ਮੋਦੀ ਦੀ ਕਰਤੂਤ ਕੀ ਹੈ ਤੇ ਉਹਨੂੰ ਕੁਝ ਘੰਟਿਆਂ ਦੇ ਵਿੱਚ ਉਹ ਤੋਂ ਹਟਾ ਦਿੱਤਾ ਜਾਂਦਾ ਜੀ। ਸੋ ਇਹ ਜਿੱਥੇ ਜਿਹੜਾ ਸਿਸਟਮ ਹੈ, ਔਰ ਅਸੀਂ ਬਾਰ-ਬਾਰ ਇਹਨਾਂ ਗੱਲਾਂ ਨੂੰ ਦੁਹਰਾ ਕੇ ਇਹੀ ਸਵਾਲ ਫਿਰ ਪੁੱਛਦੇ ਹਾਂ ਕਿ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਖਾਲਿਸਤਾਨ ਤੋਂ ਬਿਨਾ ਕੋਈ ਹੋਰ ਚੋਇਸ ਹੈ, ਉਹ ਸਾਨੂੰ ਦੱਸਣ ਕਿ ਇਹਨਾਂ ਅਦਾਲਤੀ ਜੇ ਸ਼ਹੀਦ ਭਗਤ ਸਿੰਘ ਦੀ ਭੈਣ ਦੇ ਲਈ ਜਸਟਿਸ ਨਹੀਂ ਹੈ ਉਸ, ਔਰ ਇਹ ਉਹ ਮੁਲਕ ਹੈ ਜਿਹਦੀ ਆਜ਼ਾਦੀ ਦੇ ਲਈ ਉਹਨੇ ਭਰ ਜਵਾਨੀ ਦੇ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆ ਜੀ। ਇਨਕਲਾਬ ਜ਼ਿੰਦਾਬਾਦ ਔਰ ਬ੍ਰਿਟਿਸ਼ ਸਲਤਨਤ ਮੁਰਦਾਬਾਦ ਨਾਰੇ ਲਾਉਂਦਿਆਂ ਉਹ ਫਾਂਸੀ ਦੇ ਫੰਦੇ ਤੇ ਗਏ ਨੇ। ਅੱਜ ਵੀ ਭਗਤ ਸਿੰਘ ਦਾ ਨਾਂ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਇਨਸਪਾਇਰ ਕਰਦਾ। ਕਿੰਨੀਆਂ ਫਿਲਮਾਂ ਉਹਦੇ ਤੇ ਬਣਾਈਆਂ, ਕਿਵੇਂ ਉਹਨੂੰ ਸਿਆਸੀ ਤੌਰ ਤੇ ਵੇਚਿਆ, ਕਿਵੇਂ ਇਹ ਭਗਤ ਸਿੰਘ ਦੇ ਮੂੰਹ ਅਕਸਰ ਜਦੋਂ ਜੇਲ੍ਹ ਦਾ ਉਹਦਾ ਸੀਨ ਹੈ ਤੇ ਇਹ ਸ਼ੇਅਰ ਉਸ ਤੋਂ ਪੜ੍ਹਾ ਰਹੇ ਹੁੰਦੇ ਨੇ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇਂ ਹੈ। ਹੁਣ ਬਾਜ਼ੂਏ ਕਾਤਲ ਅੰਗਰੇਜ਼ ਨੇ ਕਿ ਬਾਜ਼ੂਏ ਕਾਤਲ ਇਹ ਨੇ? ਉਹ ਤਾਂ ਨਿਭਾ ਗਏ ਆਪਣੀ, ਉਹਨਾਂ ਨੇ ਜੋ ਕੀਤਾ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਉਹ ਕਾਬਲੇ ਮੁਬਾਰਕ ਹੈ ਜੀ। ਉਹਨਾਂ ਦਾ ਜਿਹੜਾ ਉਹਨਾਂ ਦਾ ਨੈਤਿਕ ਔਰ ਉਹਨਾਂ ਦੀ ਬਹਾਦਰੀ ਹੈ। ਪਰ ਅੱਜ ਜਿਸ ਬਾਜ਼ੂਏ ਕਾਤਲ ਦੇ ਹਵਾਲੇ ਸਾਨੂੰ ਇਸ ਆਜ਼ਾਦੀ ਦੇ ਨਾਂ ਥੱਲੇ ਅਸੀਂ ਹੋ ਗਏ, ਇਹ ਬਾਜ਼ੂਏ ਕਾਤਲ ਕਿਵੇਂ ਮੁੱਕੇਗਾ? ਔਰ ਇਸ ਬਾਜ਼ੂਏ ਕਾਤਲ ਨੂੰ ਜਦੋਂ ਤੱਕ ਤੁਸੀਂ ਉਸੇ ਹੀ ਪੈਟਰਨ ਦੇ ਉੱਤੇ, ਜਿਸ ਪੈਟਰਨ ਤੇ ਚੱਲ ਕੇ ਆਜ਼ਾਦੀ ਲਈ ਜਾਂਦੀ ਹੈ, ਤੁਸੀਂ ਇਸ ਸਿਸਟਮ ਨੂੰ ਨਕਾਰੋਗੇ ਨਹੀਂ, ਇਹਨਾਂ ਤੋਂ ਜਾਨ ਨਹੀਂ ਛਡਾਓਗੇ, ਇਹਨਾਂ ਦੇ ਵਿੱਚ ਕੋਈ ਮਰਸੀ ਨਾਂ ਦੀ ਚੀਜ਼ ਨਹੀਂ, ਕੋਈ ਦਇਆ ਨਾਂ ਦੀ ਚੀਜ਼ ਨਹੀਂ। ਇਹਨਾਂ ਨੇ ਤਾਂ ਜਨਮਜ਼ਾਤ ਵਰਣ ਆਸ਼ਰਮ ਬਣਾਇਆ ਹੋਇਆ। ਮੈਂ ਅਕਸਰ ਇਹ ਕਹਿੰਦਾ ਕਿਸੇ ਅਮਰੀਕਨ ਨੂੰ ਸਮਝਾਉਣ ਲਈ ਕਿ ਜੀ ਫਰਕ ਇਹ ਹੈ ਇੰਡੀਅਨ ਡੈਮੋਕ੍ਰੇਸੀ ਔਰ ਤੁਹਾਡੀ ਡੈਮੋਕ੍ਰੇਸੀ। ਤੁਹਾਡੀ ਡੈਮੋਕ੍ਰੇਸੀ ਹੈ ਆਲ ਮੈਨ ਆਰ ਕ੍ਰੀਏਟਡ ਇਕੁਅਲ,
ਕਿ ਸਭ ਬੰਦੇ ਬਰਾਬਰ ਦੇ ਨੇ। ਉਹਨਾਂ ਦੀ ਡੈਮੋਕ੍ਰੇਸੀ ਹੈ ਆਲ ਮੈਨ ਆਰ ਕ੍ਰੀਏਟਡ ਅਨਇਕੁਅਲ। ਉਹ ਤਾਂ ਜਨਮ ਤੋਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਬਣਾਉਂਦੇ ਨੇ। ਬ੍ਰਾਹਮਣ ਦੇ ਘਰ ਬ੍ਰਾਹਮਣ ਦਾ ਮੁੰਡਾ ਜੰਮਦਾ ਜੋ ਬ੍ਰਾਹਮਣ ਹੁੰਦਾ ਹੈ ਜੀ, ਕਸ਼ਤਰੀ ਦੇ ਘਰ ਕਸ਼ਤਰੀ ਹੁੰਦਾ ਹੈ, ਵੈਸ਼ ਦੇ ਘਰ ਜੰਮਿਆ ਵੈਸ਼ ਹੁੰਦਾ ਹੈ, ਸ਼ੂਦਰ ਦੇ ਘਰ ਜੰਮਿਆ ਸ਼ੂਦਰ ਹੁੰਦਾ। ਜੋ ਮਰਜ਼ੀ ਕਰ ਲੈ ਉਹਨੇ ਸ਼ੂਦਰ ਹੀ ਰਹਿਣਾ ਸਾਰੀ ਉਮਰ ਜੀ। ਸੋ ਉਹਨਾਂ ਦਾ ਬੇਸ ਇਹ ਹੈ ਕਿ ਆਲ ਮੈਨ ਆਰ ਕ੍ਰੀਏਟਡ ਅਨਇਕੁਅਲ। ਤੇ ਤਾਂ ਮੁਕਾਬਲਾ ਕੀ ਹੋਇਆ, ਤੁਸੀਂ ਆਲ ਮੈਨ ਆਰ ਕ੍ਰੀਏਟਡ ਇਕੁਅਲ ਤੋਂ ਸ਼ੁਰੂ ਕਰਦੇ ਹੋ। ਔਰ ਕਿਉਂਕਿ ਉਹਨਾਂ ਦਾ ਬੇਸਿਕ ਮੰਤਰ ਅਨਇਕੁਐਲਿਟੀ ਦਾ ਹੈ, ਜਨਮਜਾਤ ਹੈ, ਇਸ ਲਈ ਅਦਾਲਤੀ ਸਿਸਟਮ 'ਚ ਵੀ ਉਹੀ ਹੋਏਗਾ। ਘੱਟ ਗਿਣਤੀ ਐਵੇਂ ਹੀ ਧੱਕੇ ਖਾਣਗੇ, ਐਵੇਂ ਰੁਲਣਗੀਆਂ। ਇਹ ਗੱਲ ਹੁਣ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਦਲਿਤਾਂ ਨੂੰ, ਈਸਾਈਆਂ ਨੂੰ, ਆਦੀਵਾਸੀਆਂ ਨੂੰ ਅੱਜ ਸਮਝ ਆ ਜਾਏ, ਹੋਰ ਖੱਜਲ ਖਰਾਬੀ ਕਰ ਲੈਣ, ਪਰ ਜਦੋਂ ਤੱਕ ਇਹ ਈਵਲ ਰਜੀਮ ਦਿੱਲੀ ਤਖਤਾ ਪਲਟਿਆ ਨਹੀਂ ਜਾਂਦਾ, ਇਹਨੂੰ ਖੰਡ ਨਹੀਂ ਕੀਤਾ ਜਾਂਦਾ, ਟੁਕੜੇ ਨਹੀਂ ਕੀਤਾ ਜਾਂਦਾ, ਘੱਟ ਗਿਣਤੀਆਂ ਦਾ ਉਸ ਚੋਂ ਜਿਹੜਾ ਉਹ ਸਾਹ ਘੁੱਟਦਾ ਰਹੇਗਾ। ਔਰ ਘੁੱਟ ਕੇ ਮਰ ਜਾऊं ये मर्जी मेरे से याद की है, ये ਸਾਹ ਘੁੱਟਦਾ ਰਹੇ, ਅਲਟੀਮੇਟਲੀ ਸਾਹ ਨਿਕਲ ਜਾਏ। ਇਹੀ ਸਾਡੇ ਸਯਾਦ ਦੀ ਮਰਜ਼ੀ ਹੈ। ਹੋਰ ਸਾਡੇ ਕੋਲ ਕੋਈ ਚੋਇਸ ਨਹੀਂ ਹੈ, ਜਾਂ ਆਜ਼ਾਦੀ ਹੈ ਜਾਂ ਮੌਤ ਹੈ, ਔਰ ਅਪਮਾਨ ਵਾਲੀ ਮੌਤ, ਹਿਊਮਿਲੇਸ਼ਨ ਵਾਲੀ ਮੌਤ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।